ਪ੍ਰਚਾਰ ਲਾਈਵ ਔਰ ਬੱਕਰੇ ਦੇ ਬੈਕਗਰਾਉਂਡ ਮਿਊਜ਼ਿਕ ਦੇ ਨਾਲ। ਸੋ ਬੱਕਰੇ ਦੀ ਕਹਾਣੀ ਵੀ ਜਾਣਾਂਗੇ। ਔਰ ਅੱਜ ਲਾਈਵ ਇਸ ਤੋਂ ਹੋਏ ਆ ਕਿ ਰਜ਼ਾ ਸਾਹਿਬ ਸਵੇਰ ਦੇ ਜਦੋਂ ਦੇ ਦਫ਼ਤਰ ਆਏ ਨੇ, ਚਿਹਰੇ 'ਤੇ ਇੱਕ ਖੁਸ਼ੀ ਜਿਹੀ ਹੈ। ਸੋ ਇਹ ਖੁਸ਼ੀ ਦੀ ਵਜ੍ਹਾ ਕੀ ਹੈ, ਇਹਨਾਂ ਕੋਲੋਂ ਜਾਣਦੇ ਆ। ਸਰ ਬੜੇ ਖੁਸ਼ ਹੋ ਸਵੇਰ ਦੇ ਜਦੋਂ ਦੇ ਦਫ਼ਤਰ ਪਹੁੰਚੇ। ਮੈਨੂੰ ਨਾ ਗਿੱਲ ਸਾਹਿਬ ਰਾਤ ਦੇ ਨਾ ਪਤਾ ਨਹੀਂ ਕਿਤਨੇ ਕੋਈ WhatsApp ਤੇ ਕਿਤਨੇ ਕੋਈ ਮੈਸੇਜ ਚੁੱਕੇ ਨੇ। ਭਗਵੰਤ ਮਾਨ ਦੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ CM ਹਨ, ਤੇ ਉਹ ਪੰਜਾਬੀ ਹੋਣ ਦੇ ਹਵਾਲੇ ਨਾਲ ਚੁੱਕ ਮੈਂ ਅਕਸਰ ਗੱਲਬਾਤ ਕਰਦਾ ਰਹਿੰਦਾ ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ, ਇੱਥੇ ਵੀ। ਬਾਕੀ ਜਿਹੜੀ ਵੀਡੀਓ ਰਿਕਾਰਡ ਕਰੀ ਦੀ ਮੈਂ ਤੇ ਆਪਣੇ ਨਾਮ ਦੇ ਨਾਲ ਪੰਜਾਬੀ ਲਾਇਆ ਹੈ, ਅਤੇ ਮੈਨੂੰ ਜਿੱਥੇ ਕੋਈ ਪੰਜਾਬੀਆਂ ਦੀ ਕੋਈ ਖੁਸ਼ੀ ਗਮੀ ਦੀ ਕੋਈ ਖਬਰ ਮਿਲਦੀ ਹੈ ਮੈਂ ਉਹ ਖੁਸ਼ ਹੁੰਦਾ। ਹੁਣ ਮੇਰੇ ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਦੇ ਦੋਸਤ ਹਨ ਅਤੇ ਆਸੇ ਪਾਸੇ ਦੇ ਦੋਸਤ ਹਨ ਨਾ, ਉਹਨਾਂ ਨੇ ਨਾ ਜੋ ਭਗਵੰਤ ਮਾਨ ਦੀ ਮੈਂ ਤਾਰੀਫ ਕੀਤੀ, ਉਹਨਾਂ ਦੀ ਵੀਡੀਓ ਲਾਈ, ਅਤੇ ਉਹਨਾਂ ਨੇ ਨਾ ਮੇਰੀ ਛੇੜ ਬਣਾਈ ਹੋਈ ਹੈ। ਛੇੜ ਉਹਨਾਂ ਨੇ ਉਹੀ ਟਿਪੀਕਲੀ ਜਿਹੜਾ ਸਾਡਾ ਮਾਈਂਡ ਸੈੱਟ ਹੁੰਦਾ ਹੈ ਕਿ ਯਾਰ ਇਹ ਤਾਂ ਇੱਕ ਆਪਣਾ ਮਿਜ਼ਾਈਆ ਅਦਾਕਾਰ ਸੀ ਅਤੇ ਇਹਨੂੰ CM ਬਣਾਤਾ। CM ਤਾਂ ਕਿਸੇ ਸਿਆਸਤਦਾਨ ਨੂੰ ਹੋਣਾ ਚਾਹੀਦਾ। ਤਾਂ ਉਦੋਂ ਵੀ ਮੈਂ ਸਮਝਾਇਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਮਿਜ਼ਾਈਆ ਐਕਟਰ ਹੋਵੇ ਉਹ ਜ਼ਾਤੀ ਲਾਈਫ ਦੇ ਵਿੱਚ ਕੋਈ ਸੀਰੀਅਸ ਨਾ ਹੋਵੇ। ਹਰ ਮਿਜ਼ਾਈਆ ਐਕਟਰ ਆਪਣੀ ਜ਼ਾਤੀ ਲਾਈਫ 'ਤੇ ਸੀਰੀਅਸ ਹੁੰਦਾ। ਔਰ ਸਿਆਸੀ ਲੋਕ ਜਿਨ੍ਹਾਂ ਨੂੰ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ, ਇਹ ਬਹੁਤ ਮਿਜ਼ਾਈਆ ਹੁੰਦੇ ਨੇ। ਜ਼ਰੂਰੀ ਤਾਂ ਨਹੀਂ ਕਿ ਮਿਜ਼ਾਈਆ ਜਿਹੜਾ ਹੋਣਾ ਹੈ ਬੰਦੇ ਦਾ ਉਹ ਕੋਈ ਉਹਦੇ ਅੱਗੇ ਕੋਈ ਇੱਕ ਹੱਦ ਸਰਹੱਦ ਕਾਇਮ ਕਰ ਦੇਵੇ। ਸੋ ਮੈਨੂੰ ਰਾਤ ਮੈਸੇਜ ਆਇਆ, ਉਹਨਾਂ ਨੇ ਕਿਹਾ ਉਹ CM ਭਗਵੰਤ ਮਾਨ ਨੇ ਚੰਨ ਚਾੜ ਦਿੱਤਾ। ਅੱਛਾ, ਮੈਨੂੰ ਪਤਾ ਤਾਂ ਸੀ ਭਗਵੰਤ ਮਾਨ ਦੇ ਵਿਆਹ ਦਾ। ਮੈਂ ਕਿਹਾ ਚੰਨ ਕਿਤੇ ਚਾੜਿਆ, ਉਹ ਤਾਂ ਵੀ ਵਿਆਹ ਕਰ ਰਹੀ ਹੈ। ਔਰ ਵਿਆਹ ਕਰਨਾ ਜਿਹੜਾ ਹੈ ਉਹ ਤਾਂ ਇਹ ਬੇਸਿਕ ਰਾਈਟ ਹੈ, ਇਹ ਉਹਨੂੰ ਇੰਡੀਅਨ ਕਨਸਟੀਟਿਊਸ਼ਨ ਵੀ ਦਿੰਦਾ ਹੈ, ਅਤੇ ਸਾਡੀ ਜਿਹੜੀ ਰਵਾਇਤਾਂ ਹਨ, ਪੂਰੀ ਸਾਡੀ ਹਿਸਟਰੀ ਇਤਿਹਾਸ ਹੈ, ਉਹ ਵੀ ਉਸਨੂੰ ਵਿਆਹ ਦਾ ਹੱਕ ਦਿੰਦਾ ਹੈ। ਸੋ ਮੈਂ ਹੱਸ ਇਸ ਲਈ ਰਿਹਾ ਸੀ ਕਿ ਭਗਵੰਤ ਮਾਨ ਨੂੰ ਫਿਰ ਜਿਹੜਾ ਇੰਡੀਅਨ ਮੀਡੀਆ ਹੈ ਉਸ ਨੇ ਜਿਤਨਾ ਮਿਸਾਲਾ ਲਾ ਕੇ ਤੇ ਉਹਨੂੰ ਚਲਾ ਰਹੀ ਹੈ। ਅੱਛਾ, ਮੈਂ ਇਹੀ ਗੱਲ ਕਰਨ ਲੱਗਾ ਸਾਂ ਕਿ ਇਸ ਵਿਆਹ ਦੀ ਖੁਸ਼ੀ ਵੀ ਕੁਝ ਲੋਕ ਮਨਾ ਰਹੇ ਨੇ, ਨਾਲ ਤਨਕੀਦ ਵੀ ਬਹੁਤ ਕੀਤੀ ਜਾ ਰਹੀ। ਹਾਲਾਂਕਿ ਉਹ ਵਿਆਹ ਕਰ ਰਿਹਾ, ਕੋਈ ਉਸ ਤਰ੍ਹਾਂ ਦਾ ਚੱਕਰ ਤਾਂ ਨਹੀਂ ਆ। ਗਿੱਲ ਸਾਹਿਬ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਵਾ ਕਿ ਜਿਹੜਾ ਹੈ ਨਾ ਇਹਨਾਂ ਦਾ ਆਪਣਾ ਭਗਵੰਤ ਮਾਨ ਦਾ, ਇਹਨਾਂ ਦਾ ਵਿਆਹ ਪਹਿਲੇ ਹੋਇਆ ਸੀ, ਕਿਉਂਕਿ ਹੁਣ ਮਾਸ਼ਾਅੱਲਾ 48 ਸਾਲਾਂ ਦੇ ਹੋ ਗਏ। ਬੈਕਗਰਾਉਂਡ ਜੀ ਤੁਹਾਨੂੰ ਅਸੀਂ ਦੱਸਦੇ ਨਾ, ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੁਸਲਮਾਨ ਹਨ ਉਹ ਆਪਣੀ 2 ਈਦਾਂ ਅਸੀਂ ਕਰਦੇ ਹਾਂ। ਇੱਕ ਈਦ ਹੁੰਦੀ ਹੈ ਜਿਹੜੀ ਰਮਜ਼ਾਨ ਦੇ ਰੋਜ਼ਿਆਂ ਤੋਂ ਬਾਅਦ ਹੁੰਦੀ ਹੈ, ਇੱਕ ਉਸ ਤੋਂ ਠੀਕ 2.25 ਮਹੀਨੇ ਬਾਅਦ ਹੁੰਦੀ ਹੈ। ਸੋ ਉਹ 2.25 ਮਹੀਨੇ ਬਾਅਦ ਫਿਰ ਮੁਖਤਲਿਫ ਜਿਹੜੇ ਸ਼ਹਿਰਾਂ ਦੇ ਲੋਕ ਹੁੰਦੇ ਨੇ ਨਾ, ਇਹ ਬੱਕਰੇ ਖਰੀਦ ਲੈਂਦੇ ਨੇ, ਅਤੇ ਸਾਡੇ ਪਿੰਡਾਂ ਜਿਹੜੇ ਨੇ ਉਹ ਵਹਿੜੇ ਇਸ ਤਰ੍ਹਾਂ ਦੇ ਉਹ ਕਰਦੇ ਆ। ਇਹ ਕੁਰਬਾਨੀ ਅਸੀਂ ਇਸ ਨੂੰ ਬੋਲਦੇ ਹਾਂ, ਜਿਹੜੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੀ ਨਾ ਇੱਕ ਉਹ ਚੱਲੀ ਆਉਂਦੀ ਹੈ, ਰਵਾਇਤ ਚੱਲੀ ਆਉਂਦੀ ਹੈ, ਔਰ ਇਹ ਹਰ ਘਰ ਤਕਰੀਬਨ ਕਰਦਾ, ਜਿਹੜਾ ਸਰਦਾ ਹੋਏਗਾ ਉਹ ਹਰ ਘਰ ਕਰਦਾ ਹੋਏਗਾ। ਸੋ ਸਾਡੇ ਆਫਿਸ ਦੇ ਨਾਲ ਵੀ ਨਾ ਉਹ ਵੀ ਮਾਸ਼ਾਅੱਲਾ ਸਰਦੇ ਨੇ, ਅਤੇ ਨੈਬ ਦੇ ਵਿੱਚ ਵੀ ਉਹਨਾਂ ਦੇ 2-3 ਬੱਚੇ ਨੇ, ਤੋਂ ਵੀ ਕੁਰਬਾਨੀ ਕਰ ਰਹੇ ਨੇ ਔਰ ਭਰਪੂਰ ਤਰੀਕੇ ਦੇ ਨਾਲ ਕਰ ਰਹੇ ਨੇ। ਅਤੇ ਇਸ ਲਈ ਬੱਕਰਾ ਉਹਨਾਂ ਨੇ ਸਾਡੇ ਬੂਹੇ 'ਤੇ ਬੰਨ੍ਹ ਦਿੱਤਾ। ਹੁਣ ਇਹ ਹੈ ਕਿ ਜਿਹੜੇ ਮਜ਼ਹਬੀ ਲੋਕ ਹਨ ਜਾਂ ਇਸ ਤਰੀਕੇ ਦੇ ਲੋਕ ਹਨ, ਉਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੁੰਦਾ ਹੈ ਕਿ ਠੀਕ ਹੈ ਯਾਰ, ਕੁਰਬਾਨੀ ਤੁਸੀਂ ਆਪਣੀ ਕਰਨੀ, ਦੂਜਿਆਂ ਵਾਸਤੇ ਕੀ ਅਜ਼ਾਬ ਹੈ ਯਾਰ। ਇਹ ਪਿਛਲੇ 1 ਹਫ਼ਤੇ ਦਾ ਇਹ ਸਾਡੇ ਬੂਹੇ ਅੱਗੇ ਬੱਧਿਆ ਹੋਇਆ ਸੀ, ਉਹਨੂੰ ਕੁਝ ਕਹਿ ਵੀ ਨਹੀਂ ਸਕਦੇ। ਸੋ ਹਰ ਜਿਹੜੀ ਸਾਡੀ ਵੀਡੀਓ ਦੇ ਪਿੱਛੇ ਬੈਕਗਰਾਉਂਡ ਮਿਊਜ਼ਿਕ ਉਹ ਬੱਕਰੇ ਦਾ ਆਏਗਾ, ਕਾਪੀਰਾਈਟ ਨਹੀਂ ਆਏਗਾ, ਔਰ ਕਾਪੀਰਾਈਟ ਵੀ ਇਹਦਾ ਨਹੀਂ ਆਏਗਾ। ਫਿਰ ਇਸ ਬੱਕਰੇ ਨੂੰ ਚੁੱਕ ਅਸੀਂ ਪਿੰਡਾਂ ਵਾਲੇ, ਸਾਨੂੰ ਪਤਾ ਹੈ ਕਿ ਬੱਕਰੇ ਨੇ ਕਿਵੇਂ ਖਾਣਾ। ਹੁਣ ਉਹ ਪੱਕੇ ਫਰਸ਼ਾਂ 'ਤੇ ਉਹਦੇ ਅੱਗੇ ਚਾਰਾ ਸੁੱਟਦੇ ਨੂੰ ਨਹੀਂ ਖਾਂਦਾ। ਇਹ ਬੱਕਰਾ ਜਿਹੜਾ ਹੈ ਜਿਵੇਂ ਕਿ ਉਹਨੂੰ ਜੰਤਰ ਖਵਾਉਣਾ ਪੈਂਦਾ, ਮੂੰਹ 'ਚ ਪਾਉਣਾ ਪੈਂਦਾ। ਸੋ ਜਦੋਂ ਉਹਦੇ ਮੂੰਹ 'ਚ ਜੰਤਰ ਨਹੀਂ ਪਾਉਂਦੇ ਉਦੋਂ ਇਹ ਬੱਕਰਾ ਜਿਹੜਾ ਹੈ ਨਾ ਇਹ ਸ਼ੁਰੂ ਹੋ ਜਾਂਦਾ। ਸੋ ਅਸੀਂ ਭਗਵੰਤ ਮਾਨ ਦੀ ਗੱਲ ਕਰ ਰਹੇ ਸੀ। ਆ ਰਿਹਾ ਕਿ ਤੁਹਾਡਾ ਜੀ ਨਹੀਂ ਕਰਦਾ ਕਿ ਬੱਕਰਾ ਉਹਨਾਂ ਦੇ ਵਿਆਹ 'ਤੇ ਕੀਤਾ ਜਾਵੇ। ਦੇਖੋ ਜੀ, ਅਗਰ ਤੇ ਬਾਰਡਰ ਤੋਂ ਲੰਘਣ ਦਿੰਦੇ ਨਾ ਤੇ ਬੱਕਰੇ ਨੂੰ ਮੈਂ ਉੱਥੇ ਅੱਜ ਤੋਂ 2 ਦਿਨ ਪਹਿਲੇ ਕੁਰਬਾਨ ਕਰ ਦਿੰਦਾ। ਲੇਕਿਨ ਅੱਜ ਜਿਵੇਂ ਕੋਈ ਤੇ ਸੈਲੀਬ੍ਰੇਸ਼ਨ ਚੱਲ ਰਹੀ ਹਨ, ਉੱਥੇ ਕੁਛ ਨਾ ਕੁਛ ਅਸੀਂ ਵੀ ਜਾਂਦੇ। ਅਤੇ ਜ਼ਹਿਰੀ ਜੀ ਗੱਲ ਹੈ, ਜਦੋਂ ਕਿਸੇ ਮੁੰਡੇ ਦਾ ਵਿਆਹ ਹੁੰਦਾ, ਖਾਸ ਕਰ 48 ਸਾਲਾ ਮੁੰਡੇ ਦਾ, ਤਾਂ ਉਦੋਂ ਕੁਛ ਨਾ ਕੁਛ ਲੈਂਦੇ ਪੰਜਾਬ ਵਾਲਿਆਂ। ਹਾਂ, ਇਹ ਵੀ ਬਤੇ ਸੀ। ਲੇਕਿਨ ਸਾਨੂੰ ਗਿੱਲ ਸਾਹਿਬ, ਮੈਂ ਵੈਰੀ ਸੀਰੀਅਸਲੀ, ਸਾਨੂੰ ਇਹਨਾਂ ਚੀਜ਼ਾਂ ਨੂੰ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਇਹ ਸਾਡੇ ਪੰਜਾਬ ਦੀ ਰਵਾਇਤ ਦੇ ਵਿੱਚ ਇਹ ਸਦੀਆਂ ਹੋ ਗਈਆਂ ਚੀਜ਼ਾਂ ਚੱਲੀਆਂ ਆਉਂਦੀਆਂ। ਹਮੇਸ਼ਾ ਜਿਹੜਾ ਮੁੰਡਾ ਹੁੰਦਾ ਹੈ ਨਾ ਜਾਂ ਬੰਦਾ ਹੁੰਦਾ ਹੈ, ਉਹਦੀ ਏਜ ਥੋੜ੍ਹੀ ਜ਼ਿਆਦਾ ਹੀ ਹੁੰਦੀ ਹੈ। ਹੁਣ ਇੱਥੇ ਜਿਹੜਾ ਸਾਡੇ ਇੱਕ ਆਈਡੀਅਲ ਏਜ ਹੈ, ਉਹ ਕਹਿੰਦੇ ਨੇ ਕਿ ਜੀ 25 ਸਾਲ ਮੁੰਡੇ ਦੀ ਏਜ ਹੋਵੇ ਅਤੇ 16-17 ਸਾਲ ਕੁੜੀ ਦੀ ਏਜ ਹੋਵੇ, ਉਸ ਟਾਈਮ ਤੁਸੀਂ ਵਿਆਹ ਕਰਦੇ ਹੋ। ਮਤਲਬ 10 ਸਾਲ ਦਾ ਗੈਪ ਤੇ ਰਵਾਇਤ ਦਿੰਦੀ ਹੈ ਨਾ। ਜੇ 16 ਸਾਲ ਦਾ ਹੋ ਗਿਆ ਤਾਂ ਅੱਗੇ ਭਗਵੰਤ ਮਾਨ ਹੈ, ਉਹ CM ਹੈ, ਕੋਈ 6 ਸਾਲ ਦੀ ਕੰਸੈਸ਼ਨ ਤੁਸੀਂ ਦੇ ਦਿਓ। ਪੰਜਾਬ ਦਾ ਮੁੱਖ ਮੰਤਰੀ ਹੈ, ਬਾਕੀ ਮੁੱਖ ਮੰਤਰੀ ਹੈ। ਅਤੇ ਬਾਕੀ ਦੱਸਦੇ ਜੇ ਜੀ ਵਿਆਹ ਉਹਦਾ, ਜਿਵੇਂ ਕਿ ਖਬਰਾਂ ਦੇ ਵਿੱਚ ਉਹ ਕੁਝ ਚੀਜ਼ਾਂ ਦੱਸੀ ਵੀ ਜਾ ਰਹੇ ਨੇ, ਇਹ ਤਾਂ ਕਾਫੀ ਦਿਨਾਂ ਦਾ ਪਹਿਲੇ ਉਹਨਾਂ ਦੇ ਭਗਵੰਤ ਮਾਨ ਔਰ ਗੁਰਪ੍ਰੀਤ ਜਿਹੜੀ ਡਾਕਟਰ ਹੈ ਗੁਰਪ੍ਰੀਤ ਕੌਰ, ਇਹਨਾਂ ਦੇ ਆਪਸ ਦੀ ਇੱਕ ਜਿਹੜਾ ਹੈ ਉਹ, ਕਿਉਂਕਿ 2015 ਦੇ ਵੀ ਤਲਾਕ ਹੋ ਗਈ ਸੀ ਭਗਵੰਤ ਮਾਨ ਦੀ ਪਹਿਲੀ ਬੀਵੀ ਤੋਂ,
ਉਹਦਾ ਅੱਛਾ, ਉਸ ਦੇ ਬਾਰੇ ਵੀ ਥੋੜਾ ਦੱਸੋ ਤੇ ਜਿਹੜੀ ਜਿਨ੍ਹਾਂ ਨਾਲ ਇਹਦਾ ਵਿਆਹ ਹੋਣ ਜਾ ਰਿਹਾ ਇਸ ਦੇ ਬੈਕਗ੍ਰਾਉਂਡ ਬਾਰੇ ਇਹਨਾਂ ਬਾਰੇ ਦੱਸੋ ਕਿ ਇਹ ਕੌਣ ਨੇ, ਕਿੱਥੋਂ ਜੀ ਨੇ? ਜੀ, ਇਹ ਨਾਮ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲੇ, ਇਹ ਹਨ ਡਾਕਟਰ ਗੁਰਪ੍ਰੀਤ ਕੌਰ, ਔਰ ਇਹ ਤਿਲਕ ਨਗਰ ਹਨ ਹਰਿਆਣਾ ਤੋਂ। ਅੱਛਾ। ਔਰ ਇਹਨਾਂ ਨੇ ਅੰਬਾਲਾ ਤੋਂ ਜਿਹੜੀ ਹੈ ਉਹ ਮੈਡੀਕਲ ਦੀ ਡਿਗਰੀ ਜਿਹੜੀ ਹੈ ਉਹ ਹਾਸਿਲ ਕੀਤੀ ਸੀ, ਔਰ 2019 ਦੇ ਵਿੱਚ ਇਹਨਾਂ ਦੀ ਪਹਿਲੀ ਜਿਹੜੀ ਮੁਲਾਕਾਤ ਹੁੰਦੀ ਹੈ ਉਹ ਭਗਵੰਤ ਮਾਨ ਨਾਲ ਹੋਈ ਹੈ, ਕਿਉਂਕਿ 2015 ਦੇ ਵਿੱਚ ਤਲਾਕ ਹੋ ਗਈ ਸੀ। ਤੇ ਜ਼ਾਹਰੀ ਗੱਲ ਹੈ ਮੁੰਡੇ ਨੇ ਫਿਰ ਸੋਚਿਆ ਹੋਣਾ ਕਿ ਅੱਗੇ ਹੁਣ ਆਪਣੇ ਫਿਊਚਰ ਦੇ ਬਾਰੇ ਵੀ ਸੋਚਣਾ। ਔਰ ਖਬਰਾਂ ਜਿਹੜੀਆਂ ਉਹ ਹਨ ਕਿ ਭਗਵੰਤ ਮਾਨ ਦੀ ਜਿਹੜੀ ਵਾਲਦਾ ਔਰ ਇਹਦੀ ਭੈਣ ਹੈ ਉਹਨਾਂ ਨੇ ਰਿਸ਼ਤਾ ਪਸੰਦ ਕੀਤਾ ਹੈ, ਔਰ ਇੱਕ ਲੰਬੇ ਅਰਸੇ ਤੋਂ ਜਿਵੇਂ ਕਿ ਵਿਆਹ ਹੁੰਦੇ ਨੇ ਤੇ ਸੌਖੇ ਘਰਾਂ ਦੇ ਵਿਆਹ ਹੁੰਦੇ ਨੇ। ਹੁਣ ਸੀਐਮ ਭਗਵੰਤ ਮਾਨ ਹੁਣ ਸੀਐਮ ਹੈ, ਪਹਿਲੇ ਵਾਲਾ ਭਗਵੰਤ ਮਾਨ ਤਾਂ ਨਹੀਂ ਹੈ ਨਾ। ਤੇ ਉਹਨਾਂ ਦੀ ਜਿਹੜੀ ਖਰੀਦਦਾਰੀ ਹੈ ਸਾਰਾ ਕੁਝ ਹੈ ਉਹ ਵੀ ਇਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਇਹਨਾਂ ਦੀ ਜਿਹੜੀ ਭੈਣ ਹੈ ਉਹ ਮਿਲ ਕੇ ਕਰਦੇ ਰਹਿਣ। ਈਵਨ ਕਿ ਲਹਿੰਗੇ ਲੂੰਗੇ ਵੀ ਜਿਹੜੇ ਖਬਰਾਂ ਐਸੀਆਂ ਆ ਰਹੀਆਂ ਕੋਈ ਸਾਰਾ ਕੁਝ ਖਰੀਦਾ ਜਾ ਰਿਹਾ। ਸੋ ਇੱਕ ਲੰਬਾ ਇਹਦਾ ਪਲਾਨ ਸੀ, ਔਰ ਇਹਨਾਂ ਦਾ ਵਿਆਹ ਦਾ ਪਹਿਲੇ ਵੀ ਪਲਾਨ ਸੀ। ਫਿਰ ਦਰਮਿਆਨ ਦੇ ਵਿੱਚ ਸੀਐਮ ਵਾਲਾ ਰੌਲਾ ਬਣਨ ਵਾਲਾ ਬਣ ਗਿਆ ਤੇ ਉਹਨਾਂ ਕਿਹਾ ਸੀਐਮ ਪਹਿਲੇ ਬਣ ਜਾਈਏ ਤੇ ਫਿਰ ਬਾਅਦ ਵਿੱਚ ਕਰੇ, ਕਿਉਂਕਿ ਇਹ ਡਾਕਟਰ ਗੁਰਪ੍ਰੀਤ ਕੌਰ ਦਾ ਤੇ ਇਹ ਵੀ ਬਹੁਤ ਸਾਰੇ ਜਿਹੜੇ ਨਿਊਜ਼ ਸੋਰਸਸ ਨੇ ਇਹ ਵੀ ਦੱਸਦੇ ਨੇ ਕਿ ਉਹ ਉਸ ਵੇਲੇ ਜਿਹੜੀ ਓਥ ਟੇਕਿੰਗ ਸੈਰਮਨੀ ਸੀ ਉਹਦੇ ਵਿੱਚ ਵੀ ਡਾਕਟਰ ਗੁਰਪ੍ਰੀਤ ਕੌਰ ਜਿਹੜੀ ਸੀ ਉਹਦੇ ਵਿੱਚ ਸ਼ਾਮਿਲ ਸੀ। ਸੋ ਇਹ ਤਿੰਨ ਭੈਣਾਂ ਇਹਨਾਂ ਦੀ ਜਿਹੜੀਆਂ ਹਨ, ਇੱਕ ਭੈਣ ਆਸਟ੍ਰੇਲੀਆ ਹੈ, ਇੱਕ ਅਮਰੀਕਾ ਹੈ ਤੇ ਤੀਜੀ ਭਗਵੰਤ ਮਾਨ ਸਾਹਿਬ ਦੇ ਨਾਲ ਵਿਆਹ ਹੋ ਰਿਹਾ। ਸੋ ਇੱਥੋਂ ਦੀ ਫੈਮਿਲੀ ਹੈ, ਇਹ ਕਿਤੋਂ ਬਾਹਰੋਂ ਨਹੀਂ ਇੰਪੋਰਟ ਨਹੀਂ ਕੀਤੀ ਭਗਵੰਤ ਮਾਨ ਸਾਹਿਬ ਨੇ। ਔਰ ਪਹਿਲੀ ਸ਼ਾਦੀ ਜਿਹੜੀ ਹੈ ਉਹਦੇ ਵਿੱਚੋਂ ਜਿਵੇਂ ਕਿ ਸਾਰੇ ਲੋਕ ਜਾਣਦੇ ਹੀ ਹਨ, ਉਹ 2 ਬੱਚੇ ਨੇ ਇਹਨਾਂ ਦੇ, ਔਰ ਉਹ ਦੋਨੋਂ ਹੀ ਅਮਰੀਕਾ ਸੈਟਲਡ ਹਨ। ਤਲਾਕ ਹੋ ਗਈ ਸੀ 2015 ਦੇ ਵਿੱਚ, ਲੇਕਿਨ ਇਹਨਾਂ ਦਾ ਰਾਬਤਾ ਆਪਣੇ ਬੱਚਿਆਂ ਦੇ ਨਾਲ ਵੀ ਹੈ, ਕਿਉਂਕਿ ਜਦੋਂ ਓਥ ਟੇਕਿੰਗ ਸੈਰਮਨੀ ਹੁੰਦੀ ਹੈ ਤਾਂ ਉਦੋਂ ਇਹਨਾਂ ਦੇ ਬੱਚੇ ਵੀ ਇਸ ਦੇ ਵਿੱਚ ਸ਼ਾਮਿਲ ਸਨ। ਅੱਛਾ, ਜਿਸ ਤਰ੍ਹਾਂ ਪਹਿਲੇ ਆਪਾਂ ਗੱਲ ਕੀਤੀ ਕਿ ਤਨਕੀਦ ਹੋ ਰਹੀ ਹੈ, ਤਨਕੀਦ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹਾਲਾਂਕਿ ਉਹ ਵਿਆਹ ਕਰ ਰਿਹਾ ਵਾ, ਉਹਨੇ ਅਨਾਉਂਸ ਕੀਤਾ, ਬਕਾਇਦਾ ਦੱਸਿਆ ਕਿ ਮੈਂ ਵਿਆਹ ਕਰ ਰਿਹਾ, ਚੋਰੀ ਨਹੀਂ ਕਰ ਰਿਹਾ। ਟੂ ਬੀ ਵੈਰੀ ਸੀਰੀਅਸਲੀ, ਇੱਕ ਤਾਂ ਜਿਹੜਾ ਸਾਡਾ ਮੀਡੀਆ ਹੈ ਨਾ ਉਹਨਾਂ ਨੇ ਵਿਊਜ਼ ਲੈਣ ਲਈ ਨਾ ਹਰ ਉਹ ਮੇਰੇ ਮੂੰਹ 'ਚੋਂ ਥੋੜ੍ਹਾ ਜਿਹਾ ਇਸ ਤਰ੍ਹਾਂ ਨਿਕਲ ਲੱਗਿਆ ਸੀ, ਲੇਕਿਨ ਨਹੀਂ ਉਸ ਤਰ੍ਹਾਂ ਦੇ ਚਲੋ ਕਰਦੇ। ਉਹਨਾਂ ਨੇ ਹਰ ਬੇਸ਼ਰਮੀ ਪਾਰ ਕਰਨੀ ਹੁੰਦੀ, ਕਿਸੇ ਵੀ ਮੁਅੱਜ਼ਜ਼ ਸ਼ਖਸ 'ਤੇ ਉਹਨਾਂ ਨੇ ਕੀਚੜ ਸੁੱਟਣਾ ਹੁੰਦਾ। ਹੁਣ ਭਗਵੰਤ ਮਾਨ ਦਾ ਇਹ ਹੁੰਦਾ ਮੋਰਲੀ, ਕਨਸਟੀਟਿਊਸ਼ਨਲੀ, ਉਹਦਾ ਟ੍ਰੈਡੀਸ਼ਨਲੀ, ਉਹਦਾ ਸਾਰਾ ਉਸਦਾ ਇਹ ਬੇਸਿਕ ਹਿਊਮਨ ਰਾਈਟ, ਉਹਨਾਂ ਦੀ ਜ਼ਾਤੀ ਲਾਈਫ ਹੈ। ਸੋ ਉਹਦੇ ਵਿੱਚ ਜਿਹੜਾ ਚਸਕੇਬਾਜ਼ ਹੈ, ਖਾਸ ਕਰ ਹਿੰਦੀ ਮੀਡੀਆ ਨੂੰ ਜਿਸ ਤਰੀਕੇ ਦੇ ਨਾਲ ਲੈ ਕੇ ਜਾ ਰਹੀ ਹੈ, ਇਹ ਬੜਾ ਅਜੀਬ ਹੈ। ਫਿਰ ਉਹਦੇ ਵਿੱਚ ਇਸ ਵੇਲੇ ਤਾਂ ਬਲਕਿ ਸਾਡੇ ਜਿਹੜੇ ਹਨ ਦੁੱਲੇ ਮੀਆਂ, ਉਹਨਾਂ ਦਾ ਵਿਆਹ ਇਸ ਟਾਈਮ ਜ਼ੋਰਾਂ 'ਤੇ ਚੰਡੀਗੜ੍ਹ ਦੇ ਅੰਦਰ ਜਿਹੜਾ ਹੋ ਰਹੀ ਹੈ, ਤੇ ਇਸ ਟਾਈਮ ਸੈਲੀਬ੍ਰੇਸ਼ਨ ਚੱਲ ਰਹੀਆਂ ਤੇ ਉਹਦੇ ਵਿੱਚ ਜਿਵੇਂ ਕਿ ਦੱਸਦੇ ਕੇਜਰੀਵਾਲ ਸਾਹਿਬ ਵੀ ਆਏ ਹੋਏ ਨੇ। ਪਿੱਛੇ ਖੜੇ ਇੰਜ ਲੱਗ ਰਹੇ ਨੇ ਜਿਵੇਂ ਵਿਆਹ 'ਚ ਪੈਸੇ ਲੁੱਟਣਾ। ਜ਼ਾਹਰੀ ਗੱਲ ਹੈ ਕੇਜਰੀਵਾਲ ਸਾਹਿਬ ਅਗਰ ਪੈਸੇ ਸੁੱਟਣਗੇ ਤਾਂ ਲੁੱਟ ਵੀ ਲੈਣ ਤੇ ਉਹਨਾਂ ਦਾ ਹੱਕ ਬਣਦਾ ਹੈ, ਕਿਉਂਕਿ ਉਹਨਾਂ ਦੀ ਪਾਰਟੀ ਦੇ ਬੰਦੇ ਹਨ। ਤੇ ਬਾਕੀ ਮੈਂ ਤਾਂ ਇਹੀ ਕਹਾਂਗਾ ਜੀ, ਫਜ਼ੂਲ ਦੀ ਤਨਕੀਦ ਜਿਹੜੀ ਲੋਕਾਂ ਦੀ ਖੁਸ਼ੀ ਦੇ ਵਿੱਚ ਖੁਸ਼ ਰਹਿਣਾ ਜਦੋਂ ਸਾਨੂੰ ਆ ਜਾਏਗਾ ਤੇ ਉਦੋਂ ਇੱਕ ਖੁਸ਼ ਮੁਆਸ਼ਰਾ ਜਿਹੜਾ ਹੈ ਨਾ ਉਹ ਬਣ ਜਾਏਗਾ। ਇੱਥੇ ਅਸੀਂ ਦੂਸਰਿਆਂ ਨੂੰ ਨਾ ਅਸੀਂ ਖੁਸ਼ ਨਹੀਂ ਦੇਖ ਸਕਦੇ, ਅਸੀਂ ਉਹਨਾਂ ਨੂੰ ਬਸ ਇਹ ਚਾਹੁੰਦੇ ਹਾਂ ਕਿ ਜਿਵੇਂ ਅਸੀਂ ਆਪ ਡਿਸਟਰਬ ਹਾਂ ਸਾਰੇ ਡਿਸਟਰਬ ਰਹਿਣ। ਸੋ ਭਗਵੰਤ ਮਾਨ ਦਾ ਜੀ ਮੈਨੂੰ ਤਾਂ ਫੈਸਲਾ ਅੱਛਾ ਹੈ। ਅਗਰ ਉਹ ਕੁਆਰਾ ਸਾਰੀ ਜ਼ਿੰਦਗੀ ਗੁਜ਼ਾਰਦਾ ਤੇ ਸ਼ਾਇਦ ਉਤਨਾ ਡਿਲੀਵਰ ਉਹ ਨਾ ਕਰ ਸਕਦਾ, ਕਿਉਂਕਿ ਜਿਹੜੀ ਤੁਹਾਡੀ ਪਰਸਨਲ ਲਾਈਫ ਹੁੰਦੀ ਹੈ ਇਹਦਾ ਇਫੈਕਟ ਜਾਂ ਇਹਦਾ ਇੰਪੈਕਟ ਜਿਹੜਾ ਹੁੰਦਾ ਉਹ ਤੁਹਾਡੀ ਆਮ ਜਿਹੜੀ ਰੂਟੀਨ ਲਾਈਫ ਹੈ ਉਹਦੇ ਵਿੱਚ ਵੀ ਹੁੰਦਾ ਹੈ। ਔਰ ਭਗਵੰਤ ਮਾਨ ਜੇ ਸੋਧੇ 'ਤੇ ਹਨ ਉਹਦੇ 'ਤੇ ਜੀ ਅਸੀਂ ਪੂਰੇ ਚੜ੍ਹਦੇ ਪੰਜਾਬ ਨੂੰ ਮੁਬਾਰਕਾਂ ਦਿੰਦੇ ਹਾਂ, ਔਰ ਖਾਸ ਕਰ ਭਰਜਾਈ ਆਪਣੀ ਨੂੰ ਵੀ ਉਹਨਾਂ ਦੇ ਵਿਆਹ ਦੀਆਂ ਉਹ ਵੀ ਲੱਖ ਮੁਬਾਰਕਾਂ। ਉਹ ਡਾਕਟਰ ਹਨ ਤੇ ਇਹਨਾਂ ਨੂੰ ਐਸੇ ਤਰੀਕੇ ਦੇ ਨਾਲ ਸਿੱਧਾ ਰੱਖਣ, ਐਸਾ ਹੈਲਦੀ ਰੱਖਣ ਕਿ ਆਪਣਾ ਭਗਵੰਤ ਮਾਨ ਸਾਹਿਬ ਪੰਜਾਬ ਔਰ ਪੰਜਾਬੀ ਦੇ ਹੱਕਾਂ ਬਾਰੇ ਵੱਧ ਚੜ੍ਹ ਕੇ ਕੰਮ ਕਰਦੇ ਰਹਿਣ। ਸਾਡਾ ਉਹਨਾਂ ਦੇ ਨਾਲ ਜਿਹੜਾ ਕੋਈ ਇੱਕ ਤਲਕ ਹੈ, ਇੱਕ ਆਪਸੀ ਸਾਂਝ ਬਣਦੀ ਹੈ, ਉਹ ਪੰਜਾਬੀ ਦੇ ਹਵਾਲੇ ਦੇ ਨਾਲ ਹੀ ਹੈ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ ਭਗਵੰਤ ਮਾਨ ਸਾਹਿਬ ਸੀਐਮ ਹੋਣ, ਇਸ ਤੋਂ ਪਹਿਲੇ ਚੰਨੀ ਸਾਹਿਬ ਸੀ, ਜਿਹੜੇ ਵੀ ਲੋਕ ਹੋਣ, ਸਾਡਾ ਤਾਂ ਇੱਕੋ ਹੀ ਹੁੰਦਾ ਜੀ ਮੁਤਾਲਬਾ ਕਹੋ ਜਾਂ ਇੱਕ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਪੰਜਾਬ ਦੇ ਪੰਜਾਬੀ ਹੋ ਕੇ ਰਹੋ। ਔਰ ਜੋ ਪੰਜਾਬ ਦਾ ਹਾਲ ਹੋ ਚੁੱਕਾ ਹੈ ਉਹ ਚਾਹੇ ਚੜ੍ਹਦਾ ਹੋਵੇ ਚਾਹੇ ਲਹਿੰਦਾ ਹੋਵੇ। ਬਹੁਤ ਸਾਰੇ ਦੋਸਤ ਗਿੱਲ ਸਾਹਿਬ ਇਸ ਗੱਲ 'ਤੇ ਵੀ ਇਤਰਾਜ਼ ਕਰਦੇ ਨੇ ਕਿ ਤੁਸੀਂ ਚੜ੍ਹਦੇ ਪੰਜਾਬ ਦੀ ਬੜੀ ਗੱਲ ਕਰਦੇ ਹੋ, ਲਹਿੰਦੇ ਦੀ ਨਹੀਂ ਕਰਦੇ। ਸੋ ਗੌਰ ਨਾਲ ਸੁਣਿਆ ਕਰੋ, ਅਸੀਂ ਜਦੋਂ ਚੜ੍ਹਦੇ ਦੀ ਕਰ ਰਹੇ ਹੁੰਦੇ ਹਾਂ ਅਸੀਂ ਲਹਿੰਦੇ ਦੀ ਵੀ ਕਰ ਰਹੇ ਹੁੰਦੇ ਹਾਂ, ਲੇਕਿਨ ਖਾਸ ਜਦੋਂ ਅਸੀਂ ਲਹਿੰਦੇ ਪੰਜਾਬ ਦੇ ਮੁੱਦੇ ਬਿਆਨ ਕਰਦੇ ਹਾਂ ਉਹਦੇ 'ਤੇ ਤੁਹਾਡੀ ਦਿਲਚਸਪੀ ਨਹੀਂ ਹੁੰਦੀ। ਲਹਿੰਦੇ ਦੇ ਵਿੱਚ ਵੀ ਪਾਣੀਆਂ ਦਾ ਮਸਲਾ ਹੈ, ਰੇਗਿਸਤਾਨ ਜਿਹੜਾ ਸਾਡਾ ਬਣਦਾ ਹੋਇਆ ਪੰਜਾਬ, ਔਰ ਲਹਿੰਦੇ ਵਿੱਚ ਵੀ ਇਹ ਮਸਲਾ ਹੈ। ਲੇਕਿਨ ਕੋਈ ਗੱਲ ਨਹੀਂ ਕਰਨਾ ਚਾਹ ਰਿਹਾ ਨਾ, ਕੋਈ ਉਹਦੇ 'ਤੇ ਗੱਲ ਨਹੀਂ, ਉਹਦੇ 'ਤੇ ਕਿਉਂ ਗੱਲ ਨਹੀਂ ਕਰਦੇ? ਗੱਲ ਇਸ ਨਹੀਂ ਕਰਦੇ ਕਿ ਵੀਵਰਸ਼ਿਪ ਨਹੀਂ ਆਉਂਦੀ। ਵੀਵਰਸ਼ਿਪ ਚੁਟਕਲਿਆਂ 'ਤੇ ਆਉਂਦੀ ਹੈ, ਹਾਸੇ ਮਜ਼ਾਕ ਅਤੇ ਠੱਠਿਆਂ 'ਤੇ ਆਉਂਦੀ ਹੈ। ਅਸੀਂ ਕਰਦੇ ਹਾਂ ਸੀਰੀਅਸ ਡਿਬੇਟਸ, ਮਿਸਾਲ ਦੇ ਤੌਰ 'ਤੇ ਅਸੀਂ ਪੰਜਾਬੀ ਲੈਂਗੁਏਜ ਦੀ ਗੱਲ ਕਰਦੇ ਹੁੰਦੇ ਹਾਂ, ਅਸੀਂ ਉਹਦੇ ਵਿੱਚ ਖਾਸ ਜਿਹੜਾ ਗੁਰਮੁਖੀ ਵਾਲਾ ਪਹਿਲੂ ਹੈ ਅਸੀਂ ਉਸ ਨੂੰ ਨਹੀਂ ਕਰਦੇ।
ਕੱਲ ਵੀ ਜਿਵੇਂ ਮੈਂ ਇੱਕ ਕੈਨੇਡਾ ਦੇ ਸਿੱਖ ਦੋਸਤ ਨਾਲ ਗੱਲ ਕਰਦੇ ਹੋਏ ਮੈਂ ਗੱਲ ਕਰ ਰਿਹਾ ਸੀ ਕਿ ਧਾਰਮਿਕ ਜੋ ਮਜ਼ਹਬ ਸਿੱਖੀ ਹੈ, ਜੋ ਮੁਸਲਿਮ ਹੈ, ਜੋ ਕ੍ਰਿਸਚੀਅਨਟੀ ਹੈ, ਜੋ ਹਿੰਦੂਇਜ਼ਮ ਹੈ, ਇਹ ਸਾਰਿਆਂ ਦਾ ਇਤਰਾਮ ਹੋਣਾ ਚਾਹੀਦਾ ਹੈ। ਇੱਕ ਮੁਸਲਮਾਨ ਹੈ ਉਹ ਤਿੰਨਾਂ ਦਾ ਇਤਰਾਮ ਕਰੇ, ਚਾਰਾਂ ਦਾ ਇਤਰਾਮ ਕਰੇ। ਇੱਕ ਸਿੱਖ ਹੈ ਉਹ ਸਭ ਦਾ ਇਤਰਾਮ ਕਰੇ। ਲੇਕਿਨ ਸਾਡੀ ਸਾਂਝ ਜਿਹੜੀ ਹੈ ਉਹ ਪੰਜਾਬੀ ਵਾਸਤੇ ਹੈ, ਪੰਜਾਬੀ ਵਾਸਤੇ। ਔਰ ਉਹ ਪੰਜਾਬੀ ਜ਼ਰੂਰੀ ਨਹੀਂ ਹੈ ਕਿ ਇੱਥੇ ਗੁਰਮੁਖੀ ਦਾ ਅਸੀਂ ਲੇਬਲ ਲਾਵਾਂਗੇ ਮੱਥੇ ਤੇ ਕਿ ਗੁਰਮੁਖੀ ਪੰਜਾਬੀ ਅਸੀਂ ਪੜ੍ਹੀਏ ਤੇ ਫਿਰ ਅਸੀਂ ਪੰਜਾਬੀ ਹੋਵਾਂਗੇ। ਗੁਰਮੁਖੀ ਸ਼ਾਹਮੁਖੀ ਇੱਕ ਵੱਖਰੀ ਚੀਜ਼ ਹੈ। ਹਾਂਜੀ, ਔਰ ਸ਼ਾਹਮੁਖੀ ਜਿਹੜੀ ਹੈ ਮਤਲਬ ਇਹਦੇ ਵਿੱਚ ਅਗਰ 1000 ਸਾਲਾਂ ਦਾ ਸਾਡਾ ਕੋਈ ਲਿਟਰੇਚਰ ਇਸ ਟਾਈਮ ਅਵੇਲੇਬਲ ਹੈ, ਪਿਆ ਵਾ ਬਾਬਾ ਫਰੀਦ ਤੋਂ ਲੈ ਕੇ, ਤਾਂ ਸ਼ਾਹਮੁਖੀ ਦੇ ਵਿੱਚ ਪਿਆ ਵਾ। ਸੋ ਜਿਤਨੀ ਸਾਨੂੰ ਗੁਰਮੁਖੀ ਅਜ਼ੀਜ਼ ਪਿਆਰੀ ਹੋਣੀ ਚਾਹੀਦੀ ਹੈ, ਉਤਨੀ ਸ਼ਾਹਮੁਖੀ ਪਿਆਰੀ ਹੋਣੀ ਚਾਹੀਦੀ ਹੈ। ਔਰ ਪੰਜਾਬੀ ਹੋਣ ਵਾਸਤੇ ਸ਼ਰਤ ਨਹੀਂ ਲਾ ਦੇਣੀ ਚਾਹੀਦੀ ਕਿ ਤੁਸੀਂ ਗੁਰਮੁਖੀ ਸਿੱਖੋ ਜਾਂ ਤੁਹਾਨੂੰ ਗੁਰਮੁਖੀ ਨਹੀਂ ਆਉਂਦੀ ਤਾਂ ਤੁਸੀਂ ਪੰਜਾਬੀ ਕਾਹਦੇ ਹੋ। ਕੁਝ ਲੋਕ ਹਨ ਜਿਹੜੇ ਅਪਰਚੂਨਿਸਟ ਹੁੰਦੇ ਨੇ, ਉਹ ਬਦੋ ਬਦੀ ਉਹਨਾਂ ਨੇ ਸਾਰੇ ਕੰਮ ਕਰਨੇ ਹੁੰਦੇ ਨੇ, ਔਰ ਜਿਹੜੇ ਸਾਡੇ ਇੰਟਰਨੈਸ਼ਨਲੀ ਸਿੱਖ ਬੈਠੇ ਨੇ ਉਹਨਾਂ ਦੀ ਨਜ਼ਰਾਂ ਦੇ ਵਿੱਚ ਵੀ ਆਉਂਦੇ ਨੇ। ਇਹ ਦੋਨੋਂ ਐਂਡ ਤੋਂ ਸੋਚਣਾ ਪਏਗਾ ਕਿ ਪੰਜਾਬੀ ਸਾਂਝ ਜਿਹੜੀ ਹੈ ਉਹਨੂੰ ਵਧਾਏ ਬਿਨਾ ਇਹ ਚੀਜ਼ਾਂ ਤੇ ਹੋਰ ਵਿਗਾੜ ਦਾ ਬਾਇਸ ਹੈ। ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਮਜ਼ਹਬੀ ਐਲੀਮੈਂਟ ਨੂੰ ਵਧਾ ਦਿਓਗੇ ਤੇ ਉਹ ਦੂਸਰਾ ਜਿਹੜਾ ਮਜ਼ਹਬੀ ਐਲੀਮੈਂਟ ਹੈ ਉਹਦੇ ਅੰਦਰ ਵੀ ਤਾਂ ਸਵਾਲ ਪੈਦਾ ਹੋਏਗਾ ਨਾ ਕਿ ਮੇਰਾ ਮਜ਼ਹਬੀ ਐਲੀਮੈਂਟ ਕਿੱਥੇ ਹੈ, ਉਹਦੀ ਨਿਗੇਸ਼ਨ ਕਿਉਂ ਹੋ ਰਹੀ ਹੈ। ਸੋ ਸਾਰਿਆਂ ਦਾ ਇਤਰਾਮ ਕਰਦੇ ਹੋਏ ਮਸੀਤਾਂ ਦਾ, ਗੁਰਦੁਆਰਿਆਂ ਦਾ, ਧਰਮਸ਼ਾਲਿਆਂ ਦਾ, ਜਿਤਨੇ ਵੀ ਮਜ਼ਹਬਾਂ ਦੀ ਇੱਕ ਮੁਕੱਦਸ ਥਾਵਾਂ ਹਨ ਸਭ ਦਾ ਇਤਰਾਮ ਕਰਦੇ ਹੋਏ ਸਾਂਝ ਜਿਹੜੀ ਸਾਡੀ ਬਣੇਗੀ ਉਹ ਪੰਜਾਬੀ ਦੀ ਹੀ ਬਣੇਗੀ, ਪੰਜਾਬ ਦੀ ਬਣੇਗੀ, ਇਸ ਮਿੱਟੀ ਦੀ ਬਣੇਗੀ, ਸਾਡੇ ਕਲਚਰ ਦੀ ਬਣੇਗੀ, ਇੱਥੋਂ ਦੀ ਰਵਾਇਤ ਦੀ ਬਣੇਗੀ। ਔਰ ਇਸ ਲਈ ਅਸੀਂ ਜਿਹੜਾ ਰਿਕੁਐਸਟ ਬੇਨਤੀ ਅਸੀਂ ਪਿੱਟਦੇ ਹੁੰਦੇ ਹਾਂ, ਲੈਂਦੇ ਤੇ ਪੰਜਾਬੀਆਂ ਨੂੰ ਵੀ ਅਸੀਂ ਚੜ੍ਹਦੇ ਤੇ ਪੰਜਾਬੀਆਂ ਨੂੰ ਕਿ ਆਪਣੇ ਪੰਜਾਬ ਦਾ ਸੋਚੋ, ਔਰ ਪੰਜਾਬ ਦਾ ਸੋਚਣ ਲਈ ਜਿਹੜੇ ਇੱਥੋਂ ਦੇ ਮਸਲੇ ਹਨ ਉਹਨਾਂ ਤੇ ਸਾਨੂੰ ਸੋਚਣਾ, ਪਾਣੀਆਂ ਦੇ, ਜ਼ਬਾਨ ਦੇ ਜਾਂ ਜਿਹੜੇ ਵੀ ਨੇ। ਅੱਛਾ, ਅਖੀਰ ਤੇ ਜਿਹੜਾ ਕਿਉਂਕਿ ਵਿਆਹ ਦੀ ਗੱਲ ਚੱਲ ਰਹੀ ਸੀ, ਐਂਡ ਤੇ ਜਿਹੜੇ ਕੁਆਰੇ ਮੁੰਡੇ ਨੇ ਕਿ ਸਾਡੇ ਵਰਗੇ ਛੜਿਆਂ ਦੀ ਲਿਸਟ 'ਚ ਆਉਣ ਵਾਲੇ ਆਏ ਨਹੀਂ ਹਲੇ, ਉਹ ਟਾਈਮ ਲੱਗਣਾ 2-4 ਸਾਲ, ਉਹਨਾਂ ਨੂੰ ਕੀ ਮੈਸੇਜ ਦੇਣਾ? ਦੇਖੋ ਤੁਸੀਂ ਅਜੇ ਤੇ ਜਿਵੇਂ ਤੁਸੀਂ ਆਪਣੇ ਆਪ ਤੋਂ ਬਿਲਕੁਲ ਜਿਹੜਾ ਛੜਾ ਹੈ ਨਾ ਉਹਦੇ ਤੋਂ ਆਪਣੇ ਆਪ ਨੂੰ ਕੱਢ ਦਿੱਤਾ। ਸੋ ਜਿਹੜਾ ਵੀ ਕੋਈ ਛੜਾ ਹੈ ਨਾ ਉਹਨੂੰ ਕੋਈ ਆਪਣੇ ਆਪ ਨੂੰ ਸੈੱਟ ਕਰਨਾ ਚਾਹੀਦਾ, ਔਰ ਇਸ ਹੱਦ ਤੱਕ ਕੋਈ ਸੈੱਟ ਨਾ ਕਰੇ ਕਿ ਯਾਰ ਮੈਂ ਕੋਈ ਕਰੋੜਪਤੀ ਬਣਾਂਗਾ ਤਾਂ ਫਿਰ ਹੀ ਮੈਂ ਸੈੱਟ ਹੋਵਾਂਗਾ। ਬਸ ਠੀਕ ਹੈ, ਉਹ ਆਪਣੀ ਘਰ ਵਾਲੀ ਦੇ ਨਾਲ, ਜ਼ਰੂਰੀ ਤਾਂ ਨਹੀਂ ਕੋਈ ਘਰ ਵਾਲੀ ਨੂੰ ਕਮਾ ਕੇ ਖਵਾਉਣ ਵਾਲਾ ਹੋਵੇ। ਮਾਡਰਨ ਏਜ ਹੈ, ਹੋ ਸਕਦਾ ਤੁਸੀਂ ਦੋਨੋਂ ਕਮਾ ਰਹੇ ਹੋ। ਚਲੋ ਮੈਂ ਤੁਹਾਡੀ ਮਿਸਾਲ ਹੀ ਲੈ ਲੈਂਦਾ ਕਿ ਜਿਵੇਂ ਹੁਣ ਤੁਸੀਂ ਹੋ, ਤੁਸੀਂ ਆਪਣਾ ਅਰਨ ਕਰਨ ਲਈ, ਆਪਣਾ ਫਿਊਚਰ ਬਣਾਉਣ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਕੋਈ ਐਸੀ ਕੁੜੀ ਹੋਵੇ ਜਿਹੜੀ ਆਪਣਾ ਫਿਊਚਰ ਬਣਾ ਰਹੀ ਹੋਵੇ, ਤਾਂ ਤੁਸੀਂ ਮਿਲ ਕੇ ਆਪਣਾ ਫਿਊਚਰ ਜਿਹੜਾ ਉਹ ਵੀ ਬਹੁਤ ਬ੍ਰਾਈਟ ਬਣਾ ਸਕਦੇ ਹੋ। ਸੋ ਪੁਰਾਣੀਆਂ ਰਵਾਇਤਾਂ ਕਿ ਮੁੰਡੇ ਨੇ ਕਮਾਉਣਾ ਹੈ ਤੇ ਕੁੜੀ ਨੇ ਖਾਣਾ ਹੈ, ਉਹ ਹੁਣ ਅੱਗੇ ਗਈਆਂ। ਸਾਨੂੰ ਇਹ ਲੱਭਣਾ ਚਾਹੀਦਾ ਇਨਸਾਨੀ ਖੁਸ਼ੀ ਕਿਹਦੇ ਵਿੱਚ ਹੈ, ਔਰ ਇਨਸਾਨੀ ਖੁਸ਼ੀ ਉਹਦੇ ਵਿੱਚ ਹੀ ਹੈ ਜਿਸ ਨੂੰ ਤੁਸੀਂ ਬਿਹਤਰ ਸਮਝਦੇ ਹੋ, ਤੁਹਾਡੇ ਮਾਂ-ਬਾਪ ਉਸ ਨੂੰ ਬਿਹਤਰ ਸਮਝਦੇ ਹਨ। ਅਗਰ ਤੁਸੀਂ ਕਿਸੇ ਨੂੰ ਬਿਹਤਰ ਸਮਝਦੇ ਹੋ, ਤੁਹਾਡੇ ਮਾਂ-ਬਾਪ ਨੇ ਬਿਹਤਰ ਸਮਝਦੇ, ਤਾਂ ਤੁਹਾਡਾ ਫਿਰ ਫਰਜ਼ ਹੈ ਕਿ ਤੁਸੀਂ ਉਸ ਨੂੰ ਕਿਵੇਂ ਕਾਇਲ ਕਰਦੇ ਹੋ, ਆਪਣੀ ਘਰ ਵਾਲੀ ਨੂੰ, ਮਾਂ-ਬਾਪ ਨੂੰ ਕਿਵੇਂ ਕਾਇਲ ਕਰਦੇ ਹੋ। ਸੋ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਹੀ ਇਨਸਾਨੀ ਖੁਸ਼ੀ ਹੈ। ਔਰ ਵਿਆਹ ਸ਼ਿਆ ਕਰੋ ਗਿੱਲ ਸਾਹਿਬ, ਤੁਹਾਨੂੰ ਰੋਕਦਾ ਕੋਈ ਨਹੀਂ। ਬਹੁਤ ਛੇਤੀ ਕਰਾਂਗੇ ਜੀ। ਸੋ ਇਸ ਦੇ ਨਾਲ ਤੁਹਾਡੇ ਸਾਰਿਆਂ ਕੋ ਇਜਾਜ਼ਤ ਚਾਹਾਂਗੇ। ਬੈਕਗ੍ਰਾਉਂਡ ਮਿਊਜ਼ਿਕ ਵੀ ਮਾਸ਼ਾਅੱਲਾ ਬੰਦ ਹੋ ਗਿਆ। ਉਹ ਕੈਮਰਾਮੈਨ ਫੈਸਲ ਅਲੀ ਦੇ ਨਾਲ ਤੁਹਾਨੂੰ ਵੀ ਅਸੀਂ ਕਹਿੰਦੇ ਹਾਂ ਕਿ ਜੀ ਬਿਲਕੁਲ ਵਿਆਹ ਦਾ ਮੈਸੇਜ ਇਸੇ ਉਮਰ ਵਿੱਚ ਹੋਣਾ ਚਾਹੀਦਾ ਤੁਹਾਡਾ ਵੀ। ਉਹ ਪਿੱਛੇ ਬੈਠੇ ਹੋਏ ਨਾ ਜੀ ਫੈਸਲ ਅਲੀ, ਉਹ ਗੁੱਸਾ ਕਰ ਰਹੇ ਨੇ ਕਿ ਇਕੱਲੇ ਅੰਜਮ ਗਿੱਲ ਨੂੰ ਕਹੀ ਜਾ ਰਹੇ ਨੇ, ਮੈਨੂੰ ਨਹੀਂ ਕਹੀ ਜਾ ਰਹੇ। ਸੋ ਇਹ ਜੀ ਸਾਰਿਆਂ ਨੂੰ ਬਾਗ ਲੱਗੇ ਰਹਿਣ, ਵਿਆਹ ਕਰਾਉਂਦੇ ਰਹੋ, ਲੇਕਿਨ ਇਹ ਨਹੀਂ ਬਹੁਤ ਸਾਰੇ ਨਹੀਂ, ਜਿੱਥੇ ਤੁਸੀਂ ਪਸੰਦ ਕਰਦੇ ਹੋ ਬਸ ਉਹੀ ਠੀਕ। ਤੇ ਇਸ ਦੇ ਨਾਲ ਇਜਾਜ਼ਤ ਚਾਹਾਂਗੇ। ਬੈਕਗ੍ਰਾਉਂਡ ਮਿਊਜ਼ਿਕ ਵੀ ਖਤਮ ਹੋ ਗਿਆ ਤੇ ਹਾਸੇ ਦੀਆਂ ਗੱਲਾਂ ਵੀ ਹੋ ਗਈਆਂ ਨੇ, ਤੇ ਅੱਗੇ ਪਿੱਛੇ ਤਾਂ ਸੀਰੀਅਸ ਕਰ ਗਿਆ। ਬੱਕਰਾ ਕਿਉਂ ਚੁੱਪ ਕਰ ਗਿਆ ਜੀ? ਉਹਨੂੰ ਪਤਾ ਲੱਗ ਗਿਆ ਕਿ ਮਾਨ ਸਾਹਿਬ ਦੇ ਵਿਆਹ ਤੇ ਕੱਲਣ ਲੱਗੇ। ਉਹ ਸਿੱਧਾ ਹੀ ਤੇ ਬੈਠੇ, ਉਸਨੇ ਵੀ ਕੋਈ ਸਾਡੀ ਸੁਣ ਲਈ। ਅੱਛਾ, ਬੱਕਰਾ ਕਹਿੰਦੇ ਥੱਲੇ ਪੱਠੇ ਰੱਖੋ ਨਹੀਂ ਖਾਂਦਾ ਜੀ। ਉਹ ਆਦਤ ਹੁੰਦੀ ਨਾ ਜਾਨਵਰਾਂ ਦੀ, ਮਤਲਬ ਪਿੰਡਾਂ ਦੇ ਵਿੱਚ ਅਸੀਂ ਜਿਵੇਂ ਆਦਤ ਪਾ ਦਿੰਦੇ ਹਾਂ, ਮਤਲਬ ਤੁਹਾਡੇ ਹੁਣ ਆਦਤ ਪਾਈ ਹੈ ਅਸੀਂ ਕਿ 2 ਪਰਾਠੇ ਤੁਸੀਂ ਸਵੇਰੇ ਖਾਣੇ, ਠੀਕ ਹੈ। ਸੋ ਤੁਹਾਨੂੰ 2 ਸਲਾਈਸ ਦੇ ਦਿਆਂਗੇ ਤਾਂ ਤੁਸੀਂ ਤਾਂ ਨਹੀਂ ਖਾਓਗੇ ਨਾ, ਇਸ ਲਈ ਉਹ ਆਪਣੇ ਹੋਣ ਦਾ ਸਬੂਤ ਉਸ ਦਿੱਤਾ ਹੈ। ਚਲੋ ਜੀ ਇਜਾਜ਼ਤ ਲਵੀਏ ਸਜਣਾ ਬੇਲੀਆਂ। ਚਿਹਰਾ ਰੱਖਾ ਜੀ ਸਾਰਿਆਂ ਨੂੰ।